ਜੀ ਪੰਜਾਬੀ ਰੇਡੀਓ USA ਦੇਖ ਰਹੇ ਸਭ ਸਤਿਕਾਰਯੋਗ ਦਰਸ਼ਕਾਂ ਨੂੰ ਔਰ ਸਾਡੀਆਂ ਜਿਹੜੀਆਂ ਸੁਣਨ ਵਾਲੇ ਸਤਿਕਾਰਯੋਗ ਸਰੋਤੇ ਨੇ ਉਹਨਾਂ ਨੂੰ ਦੱਸਦੇ ਜਾਈਏ ਕਿ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਵਿੱਚ ਫੀਲਡ ਹਸਪੀਟਲ ਹੈ ਜਿਹੜਾ ਉਹ ਵੀ ਬਣਾਇਆ ਗਿਆ ਹੈ। ਪਹਿਲਾਂ ਤਾਂ ਮੈਂ ਇੱਥੇ ਇਹ ਦੱਸਣਾ ਜ਼ਰੂਰੀ ਸਮਝਾਂਗਾ ਕਿ ਨਨਕਾਣਾ ਸਾਹਿਬ DHQ ਜਿਹੜਾ ਹਸਪਤਾਲ ਹੈ, ਜਿਹੜਾ ਮਰਕਜ਼ੀ ਹਸਪਤਾਲ ਹੈ ਨਨਕਾਣਾ ਸਾਹਿਬ ਦਾ, ਉਹਦਾ ਵੀ ਇੱਕ ਪੂਰਾ ਵਾਰਡ ਹੈ ਜਿਹੜਾ ਉਹਨੂੰ ਖਾਲੀ ਕਰਵਾ ਲਿਆ ਗਿਆ, ਉਹਨੂੰ ਸਟੈਂਡ ਬਾਈ ਰੱਖਿਆ ਗਿਆ। ਪਰ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਮੈਡੀਕਲ ਸੇਵਾਵਾਂ ਨੇ ਜਿਹੜੀਆਂ ਉਹ ਚੱਲ ਰਹੀਆਂ। ਇੱਕ ਤੇ ਇਹ ਸਰਕਾਰੀ ਹੈ ਔਰ ਦੂਸਰਾ ਹੈ ਜਿਹੜਾ ਉਹ ਆਪਣੇ ਤੌਰ ਤੇ ਵੀ ਸੰਗਤਾਂ ਨੇ ਜਿਹੜੀਆਂ ਉਹ ਸੇਵਾ ਨਿਭਾ ਰਹੀਆਂ। ਪਹਿਲਾਂ ਇਹ ਜਿਹੜਾ ਫੀਲਡ ਹਸਪੀਟਲ ਹੈ ਆਓ ਉਹਨੂੰ ਦੇਖਨੇ ਹਾਂ, ਉਸ ਤੋਂ ਬਾਅਦ ਫਿਰ ਅਸੀਂ ਸੰਗਤਾਂ ਦੀਆਂ ਜਿਹੜੀਆਂ ਮੈਡੀਕਲ ਸੇਵਾਵਾਂ ਨੇ ਉਹ ਨਾਲ ਚੱਲਨੇ ਹਾਂ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪੈ ਆਪ ਵਿਚਾਈ। ਜੀ ਪੰਜਾਬੀ ਰੇਡੀਓ USA ਦੇ ਸਭ ਸਤਿਕਾਰਯੋਗ ਸਰੋਤਿਆਂ ਦੇ ਜਿਹੜੇ ਰੇਡੀਓ ਰਾਹੀਂ ਸੁਣ ਰਹੇ ਨੇ ਔਰ ਸਾਡੇ ਵੀਡੀਓ ਚੈਨਲ ਰਾਹੀਂ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰ ਫਿਰ ਬੜਾ ਨਿੱਘਾ ਜਿਹਾ ਸਵਾਗਤ ਹੈ ਸ੍ਰੀ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿੱਚ। ਸਰਕਾਰੀ ਪੱਧਰ ਦੇ ਉੱਤੇ ਦੇ ਜਿਹੜੇ ਉਪਰਾਲੇ ਹੋਏ ਨੇ, ਗੁਰੂ ਨਾਨਕ ਨਾਮ ਲੇਵਾ ਨੇ ਜਿਹੜੇ ਉਹ ਵੀ ਆਪਣੇ ਚਾਵਾਂ ਨੂੰ ਇਸ ਮੌਕੇ ਦੇ ਉੱਤੇ ਗੁਰਪੁਰਬ ਦੀਆਂ ਇਸ ਭਾਗਾਂ ਵਾਲੀ ਘੜੀ ਦੇ ਵਿੱਚ ਮਨਾਉਣ ਦੇ ਪਿੱਛੇ ਨਹੀਂ ਰਹਿੰਦੇ। ਉਹ ਕੋਈ ਨਾ ਕੋਈ ਸ਼ਰਧਾਂਜਲੀ ਹੈ ਜਿਹੜੀ ਉਹ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਸ ਵੇਲੇ ਅਸੀਂ ਇੱਕ ਫ੍ਰੀ ਮੈਡੀਕਲ ਕੈਂਪ ਤੇ ਮੌਜੂਦ ਹਾਂ ਜਿਹੜਾ ਕਿ ਸਾਡੇ ਬਿਲਕੁਲ ਪਿੱਛੇ ਚੱਲ ਰਿਹਾ ਹੈ। ਇਹਦੀ ਜਾਣਕਾਰੀ ਹੈ ਜਿਹੜੀ ਉਹ ਤੁਹਾਡੇ ਵਾਸਤੇ ਪੇਸ਼ ਕਰਾਂਗੇ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਨਾਂ ਦੱਸਣਾ? ਮੇਰਾ ਨਾਮ ਸੰਤੋਖ ਸਿੰਘ ਹੈ ਜੀ। ਤੇ ਸੰਤੋਖ ਜੀ, ਤੁਸੀਂ ਨਨਕਾਣਾ ਸਾਹਿਬ ਦੀ ਮੁਕਾਮੀ ਸੰਗਤ ਤੋਂ ਹੋ? ਹਾਂਜੀ, ਮੈਂ ਨਨਕਾਣਾ ਸਾਹਿਬ ਦਾ ਵਸਨੀਕ ਹਾਂ ਜੀ। ਤੇ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਨੇ ਤੁਹਾਨੂੰ ਔਰ ਜਿਹੜੇ ਸਾਡੇ ਸਰੋਤੇ ਸੁਣ ਰਹੇ ਨੇ ਉਹਨਾਂ ਨੂੰ ਜ਼ਰਾ ਦੱਸੋ ਕਿ ਇਹ ਜਿਹੜਾ ਉਪਰਾਲਾ ਤੁਸੀਂ ਕੀਤਾ ਹੈ ਇਹ ਕੀ ਹੈ, ਇਹਦਾ ਮਕਸਦ ਕੀ ਹੈ, ਕਿਉਂ ਕੀਤਾ ਹੈ? ਬੇਸਿਕਲੀ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਸਦਕਾ ਹਰ ਸਾਲ ਜਿਹੜੇ ਹੈਗੇ ਨਾ ਫ੍ਰੀ ਮੈਡੀਕਲ ਕੈਂਪ ਦੇ ਨਾਲ ਲੰਗਰ ਦੀ ਸੇਵਾ ਜਿਹੜੀ ਹੈਗੀ ਹੈ ਨਾ ਗੁਰੂ ਨਾਨਕ ਜੀ ਮਿਸ਼ਨ ਵੱਲੋਂ ਹਰ ਸਾਲ ਕੀਤੀ ਜਾਂਦੀ ਹੈ। ਤਕਰੀਬਨ ਪਿਛਲੇ 10 ਕੁ ਵਰ੍ਹਿਆਂ ਤੋਂ ਇਹ ਉਪਰਾਲਾ ਚੱਲ ਰਿਹਾ, ਜਿਹਨੂੰ ਕਿ ਡਾਕਟਰ ਮਹਿਪਾਲ ਸਿੰਘ ਲੀਡ ਕਰ ਰਹੇ ਨੇ। ਇਸ ਤੋਂ ਇਲਾਵਾ ਸਰਦਾਰ ਗੁਰਬਚਨ ਸਿੰਘ ਤੇ ਸਰਦਾਰ ਕਲਿਆਣ ਸਿੰਘ ਕਲਿਆਣ ਜੀ ਉਹ ਇਹਨਾਂ ਨੂੰ ਜਿਹੜਾ ਹੈਗਾ ਨਾ ਉਹ ਕਰਦੇ ਨੇ ਸਾਰਾ ਕੁਝ। ਤੇ ਹਰ ਸਾਲ ਜਿਹੜਾ ਹੈਗਾ ਨਾ ਉਹ ਸੰਗਤਾਂ ਵਾਸਤੇ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਜੀ। ਆਲਮੋਸਟ ਕਿਸ ਕਿਸਮ ਦੀਆਂ ਦਵਾਈਆਂ ਨੇ ਜਿਹੜੀਆਂ ਉਹ ਇੱਥੇ ਰੱਖੀਆਂ ਜਾਂਦੀਆਂ ਨੇ ਜਾਂ ਸੰਗਤਾਂ ਆਉਂਦੀਆਂ ਨੇ ਉਹਨਾਂ ਨੂੰ ਕਿਸ ਕਿਸਮ ਦੀ ਦਵਾਈ ਦੀ ਬਹੁਤੀ ਲੋੜ ਪੈਂਦੀ ਹੈ? ਕਿਉਂਕਿ 10-12 ਸਾਲ ਤੋਂ ਤੁਸੀਂ ਇਹ ਸੇਵਾ ਨਿਭਾ ਰਹੇ ਜੇ, ਕੋਈ ਅੰਦਾਜ਼ਾ ਤੇ ਹੋਏਗਾ। ਹਾਂਜੀ ਬਿਲਕੁਲ। ਬੇਸਿਕਲੀ ਜਿਸ ਤਰ੍ਹਾਂ ਤੁਹਾਨੂੰ ਇਸ ਚੀਜ਼ ਦਾ ਆਈਡੀਆ ਹੋਏਗਾ ਕਿ ਜਿਸ ਤਰ੍ਹਾਂ ਕੋਈ ਮੌਸਮ ਚੇਂਜ ਹੁੰਦਾ ਤੇ ਜ਼ਿਆਦਾਤਰ ਲੋਕ ਜਿਹੜੇ ਹੈਗੇ ਨੇ ਨਾ ਉਹ ਫਲੂ, ਖਾਂਸੀ ਵਗੈਰਾ ਅੱਜ ਕੱਲ੍ਹ ਸਰਦੀਆਂ ਨੇ ਇਹ ਵਾਲਾ ਸਿਸਟਮ ਚੱਲ ਰਿਹਾ। ਇਸ ਤੋਂ ਇਲਾਵਾ ਐਲਰਜੀ ਵਗੈਰਾ, ਕੌਨਸਟੀਪੇਸ਼ਨ ਵਗੈਰਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਦੀ ਮੈਡੀਸਨ ਅਵੇਲੇਬਲ ਹੈ। ਇਸ ਤੋਂ ਇਲਾਵਾ ਵੀ ਤਕਰੀਬਨ ਡਾਇਬੈਟਿਕ, ਹਾਈਪਰਟੈਂਸਿਵ, ਇਹ ਸਾਰੀ ਮੈਡੀਸਨ ਜਿਹੜੀ ਹੈਗੀ ਨੇ ਸਾਡੇ ਕੋਲ ਅਵੇਲੇਬਲ ਹੈ। ਪ੍ਰੋਫੈਸ਼ਨਲ ਡਾਕਟਰਸ ਨੇ ਜਿਹੜੇ ਉਹ ਵੀ ਮੌਜੂਦ ਹੁੰਦੇ ਨੇ ਤੇ ਕੋਈ ਸ਼ਿਫਟ ਹੁੰਦੀ ਉਹਦੀ ਜਾਂ 24 ਘੰਟੇ ਚੱਲਦਾ ਰਹਿੰਦਾ ਕੰਮ? ਇਹ ਤਕਰੀਬਨ ਕੋਈ 18 ਘੰਟੇ ਚੱਲਦਾ ਜੀ, 24 ਘੰਟੇ ਤੇ ਨਹੀਂ ਲੇਕਿਨ 18 ਘੰਟੇ। ਲੇਕਿਨ ਐਮਰਜੈਂਸੀ ਤੌਰ ਤੇ ਸਾਡੇ ਕੋਲ ਜਿਹੜੇ ਡਾਕਟਰ ਅਵੇਲੇਬਲ ਹੁੰਦੇ ਨੇ, ਸਾਡੇ ਕੋਲ ਇੱਥੇ ਮਕਾਮੀ ਡਾਕਟਰ ਆਗਾ ਖਾਨ ਤੋਂ ਕਰਾਚੀ ਤੋਂ ਕੁਝ ਸਾਡੇ ਗੁਰੂ ਨਾਨਕ ਨਾਮ ਲੇਵਾ ਜਿਹੜੇ ਡਾਕਟਰ ਨੇ ਉਹ ਇੱਥੇ ਹਰ ਸਾਲ ਆ ਕੇ ਡਿਊਟੀਆਂ ਨਿਭਾਉਂਦੇ ਨੇ। ਇਸ ਤੋਂ ਇਲਾਵਾ ਪਿਸ਼ਾਵਰ ਤੋਂ ਸਾਡੇ ਕੋਲ ਕੋਈ 2-3 ਡਾਕਟਰ ਆਉਂਦੇ ਨੇ, ਉਹ ਵੀ ਆਪਣੀ ਸੇਵਾ ਇੱਥੇ ਨਿਭਾਉਂਦੇ ਨੇ ਜੀ। ਸਰਕਾਰੀ ਪੱਧਰ ਤੇ ਵੀ ਕੋਈ ਹੈਲਪ ਆਊਟ ਕੀਤਾ ਜਾਂਦਾ ਤੁਹਾਨੂੰ? ਨਹੀਂ, ਬਸ ਇਸ ਤਰ੍ਹਾਂ ਹੈ ਕਿ ਸਾਡੀ ਜਿੰਨੇ ਵੀ ਆਪਣੀ ਲੋਕਲ ਕਮਿਊਨਿਟੀ ਹੈ ਤੇ ਖਾਸ ਕਰਕੇ ਸਰਦਾਰ ਡਾਕਟਰ ਮਹਿਪਾਲ ਸਿੰਘ ਉਹ ਇਸ ਚੀਜ਼ ਦਾ ਉਪਰਾਲਾ ਹਰ ਸਾਲ ਕਰਦੇ ਨੇ ਤੇ ਗੁਰੂ ਮਹਾਰਾਜ ਦੀ ਸਦਕਾ ਕਿਰਪਾ ਇਹ ਸਾਰਾ ਕੁਝ ਚੱਲ ਰਿਹਾ ਜੀ। 3 ਦਿਨਾਂ ਤੱਕ ਚੱਲਣ ਵਾਲੇ ਇਸ ਫ੍ਰੀ ਕੈਂਪ ਦੇ ਵਿੱਚ ਸਾਡੇ ਸੁਣਨ ਵਾਲਿਆਂ ਨੂੰ ਦੱਸਣਾ ਪਸੰਦ ਕਰੋਗੇ ਕਿ ਆਲਮੋਸਟ ਕਿੰਨੀ ਕੁ ਮਾਇਆ ਦੀ ਦਵਾਈ ਹੈ ਜਿਹੜੀ ਉਹ ਤੁਸੀਂ ਇੱਥੇ ਸਰਵ ਕਰਦੇ ਜੇ, ਵੰਡਦੇ ਜੇ, ਪੇਸ਼ ਕਰਦੇ ਜੇ ਜਾਂ ਚੜਾਵਾ ਚਾੜਦੇ ਜੇ? ਇਹ ਦੱਸਣਾ ਕੋਈ ਮੈਂ ਨਹੀਂ ਸਮਝਦਾ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੰਨੀ ਕੋਈ ਸੇਵਾ ਸਾਡੇ ਕੋਲ ਲੈ ਸਕਦੇ ਨੇ ਉਹ ਅਸੀਂ ਜ਼ਰੂਰ ਸੇਵਾ ਨਿਭਾਉਂਦੇ ਨੇ ਤੇ ਗੁਰੂ ਮਹਾਰਾਜ ਜੀ ਇਹਨੂੰ ਚਲਾਉਣਾ ਲੈਗਾ। ਬਸ ਜਿੰਨੀ ਕੋਈ ਸੇਵਾ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਕੋਲ ਲੈ ਰਹੇ ਨੇ ਉਹ ਅਸੀਂ ਕਰ ਰਹੇ ਹਾਂ ਜੀ।
ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਡੇ ਸੁਣਨ ਵਾਲਿਆਂ ਵਾਸਤੇ ਸਾਡੇ ਦੇਖਣ ਵਾਲੇ ਦਰਸ਼ਕਾਂ ਵਾਸਤੇ ਕੁਝ ਸਮਾਂ ਦਿੱਤਾ। ਆਓ ਜੀ ਜ਼ਰਾ ਅਸੀਂ ਨਜ਼ਾਰਾ ਕਰੀਏ ਇਸ ਫ੍ਰੀ ਮੈਡੀਕਲ ਕੈਂਪ ਦਾ। ਕੋਈ ਆਣ ਮਿਲਾ ਮੇਰਾ ਪ੍ਰੀਤਮ ਪਿਆਰਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਦਰਸ਼ਨ ਹਰ ਦੇਖਣ ਕੇ ਤਾਈ ਹਰ ਦੇਖਣ ਕੇ ਤਾਈ ਦਰਸ਼ਨ ਜੀ ਆਪਣੇ ਸਭ ਸਤਿਕਾਰਯੋਗ ਸਰੋਤਿਆਂ ਨੂੰ ਔਰ ਦੇਖਣ ਵਾਲੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਹਿਣਾ ਆ, ਸਵਾਗਤ ਕਰਨਾ ਹਾਂ। ਇਸ ਵੇਲੇ ਮੈਂ ਮੌਜੂਦ ਹਾਂ ਸ੍ਰੀ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦੇ ਲੰਗਰ ਹਾਲ 'ਚ, ਜਿੱਥੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਬਾਬੇ ਦਾ ਲੰਗਰ 3 ਦਿਨ ਤੱਕ ਚੱਲਦਾ ਹੈ। ਵੈਸੇ ਤੇ ਇਹ ਲੰਗਰ ਕਦੀ ਬੰਦ ਨਹੀਂ ਗਾ ਹੁੰਦਾ, ਪਰ 3 ਦਿਨ ਤੱਕ ਇਹ ਖਾਸ ਉਪਰਾਲੇ ਬੜੇ ਭਰਵੇਂ ਤਰੀਕੇ ਦੇ ਨਾਲ, ਬੜੇ ਢੁਕਵੇਂ ਤਰੀਕੇ ਦੇ ਨਾਲ ਚੱਲ ਰਹੇ ਹੁੰਦੇ ਨੇ, ਜਿਨ੍ਹਾਂ 'ਚ ਦਿਨ ਔਰ ਰਾਤ ਦੀ ਪਰਵਾਹ ਨਹੀਂ ਹੁੰਦੀ। ਇਸ ਲੰਗਰ ਨੂੰ ਖਾਂਦੇ ਹੋਏ, ਚੱਖਦੇ ਹੋਏ ਇਸ ਪ੍ਰਸ਼ਾਦ ਨੂੰ ਔਰ ਸੇਵਾ ਦੇ ਵਿੱਚ ਜੁੜੇ ਹੋਏ ਜਿਹੜੇ ਉਪਰਾਲੇ ਨੇ, ਆਓ ਉਹਨਾਂ ਦਾ ਨਜ਼ਾਰਾ ਕਰਨੇ ਹਾਂ।